मैं तो ये चाहता कि मेरी जी पैली ढहगी आ ਉਹਦੇ ਵਿੱਚੋਂ मैं पत्रकारां ਨੂੰ किला किला पैली देण ਨੂੰ ਤਿਆਰ हाँ साडी खबरां लाओ साडे इस मोर्चे दीयां खबरां ला दिओ मैं किला किला पैली सारे पत्रकारां ਨੂੰ दे दूंगा ये मेरा वादा तुहाडे कैमरे के सामने ਇੰਨਾ ਦਰਦ ਹੈ खबरां लाओ तुसीं ਅਸੀਂ दुखी ਇੰਨੇ आ ਅਸੀਂ दुखी जाने क्योंकि पानी दरिया जमीन जिहड़ी आ ਉਹ ਉੱਥੇ पानी वगदा पिया दरिया ने मल्ली हुई है सरकार ने मिला दित्ती है दरिया ਨੂੰ डाउन हो रहे ने बंदे आ देखो जी दवाइयां ਅਸੀਂ ਆਪ ਲਿਆ ਰਹੇ ਹਾਂ ਤੇ ਸਾਡੇ ਕੋਲੇ ਕੋਈ ਮੈਡੀਕਲ ਕੁਛ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਧਰਨੇ ਤੇ ਬੈਠੇ ਸੀਤ ਲਹਿਰ ਚੱਲਦੀ ਪਈ ਆ ਇੰਨੀ ਉਚਾਈ ਤੇ ਬੈਠੇ ਕੁਛ ਤਾਂ ਮੈਡੀਕਲ ਸਹਾਇਤਾ ਚਾਹੀਦੀ ਹੈ। ਇਹ ਦੇਖੋ ਇਹ ਆਪਣੇ ਦੇਸ਼ ਦੇ ਜਿਵੇਂ ਨਾ ਹਿੱਸਾ ਨਹੀਂ ਹੁੰਦੇ ਇਹ ਉਹ ਗੱਲ ਬਣ ਗਈ ਹੈ 2% ਲੋਕ ਨੇ ਵਿਚਾਰੇ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਇਹ ਆਜ਼ਾਦ ਹੋਏ ਨਹੀਂ ਹੋਏ ਆਜ਼ਾਦ ਲੱਗਦਾ ਨਹੀਂ ਹੋਏ ਤਾਂ ਜੀ ਪੇਪਰ ਦਿੱਤੇ ਪਟਵਾਰੀਆਂ ਕੋਲ ਪੈਸੇ ਬਣੇ ਵੇਖ ਕੇ ਆਏ ਅਸੀਂ। ਅੱਛਾ ਫਿਰ ਪਟਵਾਰੀ ਦੰਦੇ ਕਿਉਂ ਨਹੀਂ ਪਟਵਾਰੀ ਕਹਿੰਦਾ ਪੈਸੇ ਬਣਾ ਕੇ ਅਸੀਂ ਗਾਂ ਸਰਕਾਰ ਨੂੰ ਭੇਜਤੇ ਆ ਸਰਕਾਰ ਨੇ ਪਾਉਣੇ ਸਰਕਾਰ ਪਾਉਂਦੀ ਨਹੀਂ ਗੀ ਭਗਵੰਤ ਮਾਨ ਹੀ ਕਹਿੰਦਾ ਅਸੀਂ ਰੇਤ ਮਾਫੀਆ ਤੋਂ ਪੈਸੇ ਪੂਰੇ ਕਰਾਂਗੇ ਫਲਾਣੇ ਤੋਂ ਕਰਾਂਗੇ ਖਜ਼ਾਨਾ ਅਸੀਂ 2 ਸਾਲਾਂ 'ਚ ਭਰ ਦਾਂਗੇ ਹੁਣ ਤੇ ਕੇਜਰੀਵਾਲ ਕਹਿੰਦਾ ਸੀ ਮੈਂ ਬਾਣੀਆਂ ਮੈਨੂੰ ਪਤਾ ਕਿੱਦਾਂ ਖਜ਼ਾਨਾ ਭਰੀਦਾ ਕੇਜਰੀਵਾਲ ਤੇ ਇਹ ਵੀ ਕਹਿੰਦਾ ਉਹ ਕਿੱਲੇ ਦਾ ਨਾਂ ਨਹੀਂ ਲੈਂਦਾ ਏਕੜ ਦਾ ਨਾਂ ਨਹੀਂ ਲੈਂਦਾ ਉਹ ਹੈਕਟੇਅਰ ਦਾ ਨਾਂ ਲੈਂਦਾ ਹੈਕਟੇਅਰ ਤੇ ਅੱਧੇ ਕਿਸਾਨਾਂ ਨੂੰ ਵੀ ਨਹੀਂ ਪਤਾ ਹੈਕਟੇਅਰ ਕੀ ਹੁੰਦਾ। ਆ ਸਾਡੇ ਕਿਸਾਨ ਬੈਠੇ ਨੇ ਸਾਹਮਣੇ ਇਹ ਸਾਡੇ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਕੱਚੀਆਂ ਜੀ 2007 ਦੇ ਵਿੱਚ ਸਰਕਾਰ ਨੇ ਇਹਨਾਂ ਕੋਲੋਂ ਮਾਲਕੀ ਹੱਕ ਇਹਨਾਂ ਨੂੰ ਦਿੱਤਾ ਸੀ ਕੱਚੀਆਂ ਜ਼ਮੀਨਾਂ ਨੂੰ ਪੱਕੀਆਂ ਕੀਤਾ ਗਿਆ ਗਰਦੌਰੀਆਂ ਕੀਤੀਆਂ ਗਈਆਂ ਔਰ ਬਾਅਦ ਵਿੱਚ 19 ਤੋਂ ਲੈ ਕੇ ਗਰਦੌਰੀਆਂ ਤੋੜਤੀਆਂ ਗਈਆਂ 14 ਤੋਂ ਲੈ ਕੇ ਕੁਝ 19 ਤੋੜਤੀਆਂ ਖਤਮ ਕਰਤੀਆਂ ਨਾ ਕਿ ਇਹ ਜ਼ਮੀਨ ਦਾ ਨਹੀਂ ਇਹ ਜਿਹੜਾ ਖਰਾਬਾ ਦੇ ਰਹੀ ਫਸਲ ਦਾ ਦੇ ਰਹੀ ਹੈ ਨਾ ਭਾਵੇਂ ਚਾਹੇ ਜ਼ਮੀਨ ਕੱਚੀ ਹੋਵੇ ਪੱਕੀ ਹੋਵੇ ਚੀਜ਼ ਨਾਲ ਕੀ ਮਤਲਬ ਜਿਹੜਾ ਕਾਸ਼ਤਕਾਰ ਹੈ ਜਿਹੜਾ ਫਸਲ ਬੀਜ ਰਿਹਾ ਮਿਲਣਾ ਨਾ ਉਹਨੂੰ ਚਾਹੀਦਾ ਨਾ ਖਰਾਬਾ ਇਸ ਕਰਕੇ ਬਹੁਤ ਵੱਡਾ ਧੋਖਾ ਹੋ ਰਿਹਾ। ਅਸੀਂ 4 ਭਰਾ ਹਾਂ 26 ਕਿੱਲੇ ਪੈਲੀ ਮੇਰੀ ਦਰਿਆ ਰੋਡ ਕੇ ਲੈ ਗਿਆ ਚਾਰੇ ਭਰਾਵਾਂ ਦੀ ਜੀ ਔਰ ਉਹਦੇ ਵਿੱਚ 6 ਮੋਟਰਾਂ ਸੀ ਬੋਰ ਮੋਟਰਾਂ ਟਰਾਂਸਫਾਰਮ ਬਿਲਕੁਲ ਉੱਥੇ ਕੋਈ ਚੀਜ਼ ਦੀ ਕੋਈ ਨਾਮੋ ਨਿਸ਼ਾਨੀ ਹੈ ਨਹੀਂ ਹੈ ਜੀ। ਪਟਵਾਰੀ ਸਾਹਿਬ ਕੋਲ ਦੇਖਿਆ ਕਹਿੰਦੇ ਅਸੀਂ ਪੇ ਆਰਡਰ ਲਾ ਕੇ ਭੇਜਿਆ ਹੋਇਆ ਹੁਣ ਐਸਡੀਐਮ ਸਾਹਿਬ ਜਾਂ ਡੀਸੀ ਸਾਹਿਬ ਉਹਦੇ ਤੇ ਅੰਗੂਠਾ ਲਾ ਦੇਣਗੇ ਤੇ ਉਹ ਤੁਹਾਡੇ ਖਾਤੇ 'ਚ ਪੈ ਜਾਣਗੇ। ਹੁਣ ਉਹ ਅੰਗੂਠਾ ਪਤਾ ਨਹੀਂ ਕਿੱਥੋਂ ਆਉਣਾ ਹੈ ਜਿਹੜਾ ਅਜੇ ਤੱਕ ਲੱਗਦਾ ਨਹੀਂ ਪਿਆ ਮੈਨੂੰ ਤਾਂ ਲੱਗਦਾ ਸ਼ਾਇਦ ਕੋਈ ਟਰੰਪ ਕੋਲੋਂ ਆਉਣਾ ਹੋਵੇ ਜਿਹੜਾ ਅੰਗੂਠਾ ਇਹਨਾਂ ਕੋਲੇ ਹੈ ਨਹੀਂ। ਮੁਰਗੀ ਬੱਕਰੀ ਦਾ ਮੁਆਵਜ਼ਾ ਦੇਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਪਿਛਲੇ 9 ਦਿਨਾਂ ਤੋਂ ਬਾਅਦ ਲੈ ਕੇ ਅੱਜ ਤੱਕ ਇਹਨਾਂ ਵੱਲ ਦੇਖਣਾ ਵੀ ਮੁਨਾਸਿਬ ਨਹੀਂ ਸਮਝਦੇ। ਇਹ ਹਾਲਾਤ ਨੇ ਇਹਨਾਂ ਦੇ ਆ ਬਜ਼ੁਰਗ ਬੈਠੇ ਹੋਏ ਤੁਸੀਂ ਦੇਖ ਸਕਦੇ ਹੋ ਭੁੱਖ ਹੜਤਾਲ ਤੇ ਨੇ ਅਤੇ ਭੁੱਖ ਹੜਤਾਲ ਕਹਿੰਦੇ ਜਿਉਂ ਦੀ ਤਿਉਂ ਜਾਰੀ ਰਹੂਗੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਨਾਲ ਟੇਬਲ ਟਾਕ ਨਹੀਂ ਕੀਤੀ ਜਾਂਦੀ। ਅੱਛਾ ਬਜ਼ੁਰਗੋ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਨੁਕਸਾਨ ਹੋਇਆ ਕਿਉਂ ਇੱਥੇ ਬਹਿਣਾ ਪੈ ਗਿਆ ਲੋਕ ਨਵੇਂ ਸਾਲ ਤੇ 3600 ਨਵੇਂ ਕੰਮ ਕਰਦੇ ਨੇ ਤੁਸੀਂ ਇੱਥੇ ਬਹਿ ਗਏ ਨਵੇਂ ਸਾਲ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਸਾਡੀ ਸਾਰ ਲਈ ਹੈ। ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਦਰਦ ਹੈ ਸਾਡੇ ਪ੍ਰਤੀ ਕੁਛ ਹਮਦਰਦੀ ਹੈਗੀ ਆ ਇਸੇ ਕਰਕੇ ਤੁਸੀਂ ਆਏ ਹੋ। ਬਾਕੀ ਮੇਰਾ ਪਿੰਡ ਹੈਗਾ ਮੁੱਠਿਆਂ ਵਾਲਾ ਜੀ ਜ਼ਿਲ੍ਹਾ ਫਿਰੋਜ਼ਪੁਰ ਆਰਫਕੇ ਦੇ ਲਾਗੇ ਆ ਜੀ। ਠੀਕ ਹੈ ਜੀ। ਔਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਾਨੂੰ ਅਜੇ ਤੱਕ ਸਰਕਾਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਗਈ ਕਿ ਇਹ ਤਾਂ ਐਵੇਂ ਵਿਹਲੇ ਹੈਗੇ ਇੱਥੇ ਆ ਕੇ ਬੈਠ ਗਏ ਆ। ਅੱਛਾ ਜੀ। ਪਰ ਸਾਡਾ ਦਰਦ ਬਹੁਤ ਡੂੰਘਾ ਹੈ ਜੀ ਬਹੁਤ ਵੱਡਾ ਦੁੱਖ ਹੈ ਸਾਨੂੰ ਕਿਉਂਕਿ 26 ਕਿੱਲੇ ਪੈਲੀ ਅਸੀਂ 4 ਭਰਾ ਹਾਂ 26 ਕਿੱਲੇ ਪੈਲੀ ਮੇਰੀ ਦਰਿਆ ਰੋਡ ਕੇ ਲੈ ਗਿਆ ਚਾਰੇ ਭਰਾਵਾਂ ਦੀ ਜੀ। ਅੱਛਾ ਜੀ। ਔਰ ਉਹਦੇ ਵਿੱਚ 6 ਮੋਟਰਾਂ ਸੀ ਬੋਰ ਮੋਟਰਾਂ ਟਰਾਂਸਫਾਰਮ ਬਿਲਕੁਲ ਉੱਥੇ ਕੋਈ ਚੀਜ਼ ਦੀ ਕੋਈ ਨਾਮੋ ਨਿਸ਼ਾਨੀ ਹੈ ਨਹੀਂ ਗਾ ਜੀ ਨਾਮ ਨਿਸ਼ਾਨ ਹੈ ਨਹੀਂਗਾ। ਜਿੱਥੇ ਪਹਿਲੀ 8-9 ਫੁੱਟ ਉੱਚੀ ਸੀ ਹੁਣ ਉਹ 8-9 ਫੁੱਟ ਥੱਲੇ ਚਲੇ ਗਈ ਆ ਕਿਉਂਕਿ ਉਹ ਦਰਿਆ ਉੱਤੋਂ ਸਾਰਾ ਰੋਡ ਕੇ ਲੈ ਕੇ ਉੱਥੇ ਪਾਣੀ ਚੱਲਦਾ ਪਿਆ ਇਸ ਟਾਈਮ। ਫਿਰ ਕੋਈ ਗਰਦੌਰੀ ਹੋਈ ਹੈ ਕੋਈ ਪੈਸੇ ਲੈ ਕੇ ਸਰਕਾਰ ਬੌੜੀ ਹੈ ਜਿੱਦਾਂ ਸਰਕਾਰ ਦਾਅਵੇ ਕਰ ਰਹੀ ਹੈ ਉਸ ਹਿਸਾਬ ਨਾਲ ਤੁਹਾਨੂੰ ਕੁਝ ਮਿਲਿਆ ਕੋਈ ਧਰਵਾਸ ਹੋਇਆ ਵੀ ਚਲੋ ਹੁਣ ਦੁਬਾਰਾ ਤੋਂ ਪੈਰਾਂ ਤੇ ਆ ਜਾਾਂਗੇ? ਕੁਛ ਨਹੀਂ ਸਿਵਾਏ 5 ਕਿੱਲਿਆਂ ਤੋਂ। ਅੱਛਾ। ਤੇ 5 ਕਿੱਲਿਆਂ ਦੇ ਪੈਸੇ ਦਿੱਤੇ ਆ ਔਰ ਉਹਦੇ ਵਿੱਚ ਵੀ ਸਾਡੇ 4 ਮੈਂਬਰ ਜਿਹੜੇ ਨੇ ਸਾਡੇ ਬੱਚਿਆਂ ਦੇ ਨਾਮ ਜਿਹੜੀ ਪੈਲੀ ਸੀ ਉਹ 4 ਮੈਂਬਰ ਸਾਡੇ ਅਜੇ ਵੀ ਉਹਨਾਂ ਦੇ ਪੈਸੇ ਨਹੀਂ ਆਏ 5 ਕਿੱਲਿਆਂ ਦੇ ਵੀ। ਸਰਕਾਰ ਕਹਿੰਦੀ ਅਸੀਂ ਪੇ ਆਰਡਰ ਲਾ ਕੇ ਭੇਜੇ ਹੋਏ ਨੇ ਜਦੋਂ ਆ ਜਾਵੇਗਾ ਪਟਵਾਰੀ ਸਾਹਿਬ ਕੋਲ ਦੇਖਿਆ ਕਹਿੰਦੇ ਅਸੀਂ ਪੇ ਆਰਡਰ ਲਾ ਕੇ ਭੇਜਿਆ ਹੋਇਆ ਹੁਣ ਐਸਡੀਐਮ ਸਾਹਿਬ ਜਾਂ ਡੀਸੀ ਸਾਹਿਬ ਉਹਦੇ ਤੇ ਅੰਗੂਠਾ ਲਾ ਦੇਣਗੇ ਤੇ ਉਹ ਤੁਹਾਡੇ ਖਾਤੇ 'ਚ ਪੈ ਜਾਣਗੇ। ਹੁਣ ਉਹ ਅੰਗੂਠਾ ਪਤਾ ਨਹੀਂ ਕਿੱਥੋਂ ਆਉਣਾ ਹੈ ਜਿਹੜਾ ਅਜੇ ਤੱਕ ਲੱਗਦਾ ਨਹੀਂ ਪਿਆ ਮੈਨੂੰ ਤਾਂ ਲੱਗਦਾ ਸ਼ਾਇਦ ਕੋਈ ਟਰੰਪ ਕੋਲੋਂ ਆਉਣਾ ਹੋਵੇ ਜਿਹੜਾ ਅੰਗੂਠਾ ਇਹਨਾਂ ਕੋਲੇ ਹੈ ਨਹੀਂ
ਜਿਹੜਾ ਅਜੇ ਤੱਕ ਲੱਗਦੇ 4 ਮਹੀਨੇ ਹੋ ਗਏ ਅਜੇ ਤੱਕ ਗੂਠਾ ਨਹੀਂ ਲੱਗਦਾ ਪਿਆ ਇਹਨਾਂ ਦਾ। ਬਿਲਕੁਲ। ਉਹ ਸ਼ਾਇਦ ਹੋ ਸਕਦਾ ਡੋਨਾਲਡ ਟਰੰਪ ਨੇ ਲੈ ਕੇ ਰੱਖਿਆ ਹੋਵੇ ਗੂਠਾ ਇਹਨਾਂ ਦਾ, ਵੀ ਉਹੀ ਹੋਰ ਸਾਡੇ ਵੱਸ ਦੀ ਕੀ ਗੱਲ ਹੈ ਜੀ। ਸਾਡੇ ਬਹੁਤ ਮੰਦੀ ਹਾਲਤ ਆ। ਦੂਜੀ ਗੱਲ ਜਿਹੜੇ ਇੱਥੇ ਬੈਠੇ ਹੋਏ ਨੇ, ਆ ਸਾਰੇ ਬੈਠੇ ਹੋਏ ਨੇ ਕਿਸਾਨ ਵੀਰ, ਇਹ ਸਾਰੇ ਮਰਦੇ ਆਏ ਨੇ ਇੱਥੇ, ਘਰੇ ਗੁਜ਼ਾਰਾ ਕੋਈ ਨਹੀਂ, ਕਿਉਂਕਿ ਘਰੇ ਦਿਨ ਰਾਤ ਸਵੇਰੇ ਸ਼ਾਮ ਨੂੰ ਖਾਣ ਵਾਸਤੇ ਕੁਝ ਚਾਹੀਦਾ ਹੈ। ਮੱਟੀਆਂ ਦੇ ਵਿੱਚ ਆਟਾ ਹੈ ਨਹੀਂ, ਜਿਹੜਾ ਸੇਵਾਪੰਥੀ ਜਥੇਬੰਦੀਆਂ ਨੇ ਜਾਂ ਸੰਸਥਾਵਾਂ ਨੇ ਜਾਂ ਹੋਰਾਂ ਨੇ ਸੇਵਾ ਕੀਤੀ ਸੀ, ਉਹ ਵੀ ਹੁਣ ਖਤਮ ਹੋ ਚੁੱਕਾ ਹੈ। ਹੁਣ ਸੇਵਾ ਤੇ ਵੀ ਨਹੀਂ, ਕੋਈ ਸੇਵਾ ਵੀ ਨਹੀਂ ਲੈ ਕੇ ਆਉਂਦਾ, ਸੇਵਾ ਵਾਲਾ ਵੀ ਕੋਈ ਨਹੀਂ ਆ ਰਿਹਾ ਜੀ। ਉਹ ਤਾਂ ਜੋ ਉਹਨਾਂ ਨੇ ਬਹੁਤ ਸੇਵਾ ਕਰਤੀ, ਉਹਨਾਂ ਨੇ ਵੀ ਤੁਹਾਡੇ ਮੇਰੇ ਵਰਗਿਆਂ ਤੋਂ ਇਕੱਠੇ ਕਰਕੇ ਦੇਣੇ ਸੀ। ਚਲੋ ਉਹਨਾਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਨੇ ਬਹੁਤ ਧੰਨਵਾਦ ਅਸੀਂ ਉਹਨਾਂ ਦਾ ਕਰਦੇ ਹਾਂ। ਬਸ ਦੂਜਾ ਮੈਨੂੰ ਇਹ ਇੱਕ ਸ਼ਿਕਵਾ ਇਹ ਵੀ ਹੈ ਕਿ ਤੁਸੀਂ ਤਾਂ ਆ ਗਏ ਹੋ, ਬਾਕੀ 2-3 ਸੋਸ਼ਲ ਮੀਡੀਆ ਵਾਲੇ ਪੱਤਰਕਾਰ ਆਉਂਦੇ ਨੇ ਤੇ ਇਸ ਤੋਂ ਇਲਾਵਾ ਕੋਈ ਸਾਡੇ ਪੱਤਰਕਾਰ ਭਰਾ ਵੀ ਸਾਡਾ ਦਰਦ ਵੰਡਾਉਣ ਵਾਸਤੇ ਨਹੀਂ ਆ ਰਹੇ। ਇੱਧਰ ਧਿਆਨ ਨਹੀਂ ਆ ਜਾ ਰਿਹਾ ਜਾਂ ਤਾਂ ਅਸੀਂ ਕੁਝ ਦੇ ਲੈ ਨਹੀਂ ਰਹੇ। ਅੱਛਾ, ਹੋ ਸਕਦਾ ਉਹਨਾਂ ਨੂੰ ਕੋਈ ਪੈਸੇ ਚਾਹੀਦੇ ਹੁਣ ਖਬਰਾਂ ਲਾਉਣ ਵਾਸਤੇ, ਜਾਂ ਸਾਡੇ ਜਿਹੜੀਆਂ ਇੰਨੀਆਂ ਪੈਲੀਆਂ ਢਹਿ ਗਈਆਂ ਨੇ ਜਾਂ ਅਜੇ ਘੱਟ ਹੋਣ, ਉਹਨਾਂ ਦੀ ਕੀਮਤ ਥੋੜੀ ਹੋਵੇ, ਹੋਰ ਚਾਹੁੰਦੇ ਹੋਣਗੇ ਹੋਰ ਢਹਿ ਜਾਣ, ਫੇਰ ਹੀ ਅਸੀਂ ਜਾਵਾਂਗੇ ਕਿਤੇ, ਪਤਾ ਨਹੀਂ, ਜਾਂ ਸਾਡੇ ਵਿੱਚੋਂ ਕੋਈ ਮਰਨ ਦੀ ਖਬਰ ਆ ਜਾਵੇਗੀ, ਫੇਰ ਜਾਵੇਗਾ ਕੋਈ, ਫੇਰ ਆਵੇਗਾ। ਮੈਂ ਤਾਂ ਇਹ ਚਾਹੁੰਦਾ ਕਿ ਮੇਰੀ ਜਿਹੜੀ ਪੈਲੀ ਢਹਿ ਗਈ ਆ ਉਹਦੇ ਵਿੱਚੋਂ ਮੈਂ ਪੱਤਰਕਾਰਾਂ ਨੂੰ ਕਿੱਲਾ ਪੈਲੀ ਦੇਣ ਨੂੰ ਤਿਆਰ ਹਾਂ। ਸਾਡੀ ਖਬਰਾਂ ਲਾਓ, ਸਾਡੇ ਇਸ ਮੋਰਚੇ ਦੀਆਂ ਖਬਰਾਂ ਲਾ ਦਿਓ, ਮੈਂ ਕਿੱਲਾ ਪੈਲੀ ਸਾਰੇ ਪੱਤਰਕਾਰਾਂ ਨੂੰ ਦੇ ਦੂੰਗਾ। ਇਹ ਮੇਰਾ ਵਾਅਦਾ ਤੁਹਾਡੇ ਕੈਮਰੇ ਦੇ ਸਾਹਮਣੇ। ਖਬਰਾਂ ਲਾਓ ਤੁਸੀਂ, ਅਸੀਂ ਦੁਖੀ ਇੰਨੇ ਆ, ਅਸੀਂ ਦੁਖੀ ਜਾਂਦੇ ਕਿਉਂਕਿ ਪਾਣੀ ਦਰਿਆ, ਜ਼ਮੀਨ ਜਿਹੜੀ ਆ ਉਹ ਉੱਥੇ ਪਾਣੀ ਵਗਦਾ ਪਿਆ, ਦਰਿਆ ਨੇ ਮੱਲੀ ਹੋਈ ਹੈ, ਸਰਕਾਰ ਨੇ ਮਿਲਾ ਦਿੱਤੀ ਹੈ ਦਰਿਆ ਨੂੰ। ਸਰਕਾਰ ਮੁੜ ਕੇ ਜਦੋਂ ਫਿਰ ਤੁਸੀਂ ਸਰਕਾਰ ਤੋਂ ਜਾਣੇ ਹੋਗੇ, ਸਰਕਾਰ ਕਹਿੰਦੀ ਹੋਊਗੀ ਤੁਸੀਂ ਮੱਲੀ ਹੋਈ ਸੀ ਦਰਿਆ ਦੀ। ਨਹੀਂ ਜੀ, ਇਹ ਨਹੀਂ, ਸਾਡੇ ਪੁਰਖਾਂ ਦੀ ਪੈਲੀ ਆ ਜੀ। ਨਹੀਂ ਸਰਕਾਰ ਦੀ ਗੱਲ ਕਰ ਰਹੇ ਹਾਂ, ਸਰਕਾਰ ਤੁਹਾਨੂੰ ਕਹਿੰਦੀ ਹੋਊਗੀ ਵੀ ਤੁਸੀਂ ਸਰਕਾਰ ਸਾਨੂੰ ਇਹ ਕਰੇਗੀ ਤੁਸੀਂ ਦਰਿਆ ਦੀਆਂ ਪੈਲੀਆਂ ਮੱਲ ਕੇ ਉਹਦਾ ਜਿਹੜਾ ਇਹ ਪਾਣੀ ਦੇ ਵਹਿਣ ਨੂੰ ਰੋਕਦੇ ਜੀ। ਇਹ ਨਹੀਂ ਸੋਚਦੇ, ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਦਰਿਆ ਸਾਨੂੰ, ਅਸੀਂ ਤਾਂ ਕਹਿੰਦੇ ਆ, ਸਾਡੇ ਪ੍ਰਧਾਨ ਸਾਹਿਬ ਵੀ ਕਹਿੰਦੇ ਆ ਕਿ ਸਾਨੂੰ ਕਿਤੇ ਦਿਖਾ ਦਿਓ ਦਰਿਆ ਦੀ ਲਾਈਨ ਵੱਜੀ ਹੋਈ ਐ ਕਰਕੇ। ਅੱਛਾ, ਤੁਹਾਡੇ ਕੋਲ ਪੇਪਰ ਹੈਗੇ ਨੇ ਉਹਨਾਂ ਜ਼ਮੀਨਾਂ ਦੇ? ਸਭ ਕੁਝ ਬਿਲਕੁਲ ਪੇਪਰ ਤਿਆਰ ਨੇ ਸਾਡੇ ਕੋਲ। ਫਿਰ ਉਹ ਜਦੋਂ ਪੇਪਰ ਦਿਖਾਉਂਦੇ ਹੋ ਫਿਰ ਕੀ ਕਹਿੰਦੇ ਨੇ ਉਹਨਾਂ ਨੂੰ ਪਤਾ ਹੈ, ਇਸ ਗੱਲ ਦਾ ਪਤਾ ਸਾਰਾ। ਠੀਕ ਹੈ, ਉਹ ਇਸ ਗੱਲ ਦੇ ਉੱਤੇ ਸਾਰੇ ਸਹਿਮਤੀ ਦਿੰਦੇ ਨੇ ਕਿ ਦਰਿਆ ਦੀ ਜ਼ਮੀਨ ਨਹੀਂ ਹੈ। ਸਾਰੀ ਸਹਿਮਤੀ ਦਿੰਦੇ ਨੇ, ਬਸ ਪੈਸੇ ਹੀ ਨਹੀਂ ਦਿੰਦੇ। ਠੀਕ ਹੈ, ਪ੍ਰਧਾਨ ਸਾਹਿਬ ਦੇ ਕੋਲ ਚੱਲਦੇ। ਪ੍ਰਧਾਨ ਸਾਹਿਬ ਥੋੜਾ ਜਿਹਾ ਇੱਧਰ ਆ ਜਾਓਗੇ ਜੀ। ਅੱਛਾ ਜੀ, ਠੀਕ ਹੈ। ਜਿਹੜੀ ਮੈਡੀਕਲ ਦੀ ਗੱਲ ਕਰਦੇ ਸੀ ਕਿ ਆਹ ਦੇਖੋ ਇੱਥੇ ਬੜੇ ਕਿਸਾਨ ਬਿਮਾਰ ਹੋ ਰਹੇ ਨੇ, ਅਸੀਂ ਆਪ ਜਾ ਕੇ ਦਵਾਈਆਂ ਲਿਆ ਰਹੇ ਹਾਂ। ਅੱਛਾ, ਆਹ ਦਵਾਈਆਂ ਇਹਨਾਂ ਦੇ ਜਿਹੜੇ ਡਾਊਨ ਹੋ ਰਹੇ ਨੇ ਬੰਦੇ, ਆ ਦੇਖੋ ਜੀ ਦਵਾਈਆਂ ਅਸੀਂ ਆਪ ਲਿਆ ਰਹੇ ਹਾਂ। ਤੇ ਸਾਡੇ ਕੋਲੇ ਕੋਈ ਮੈਡੀਕਲ, ਕੁਛ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਧਰਨੇ ਤੇ ਬੈਠੇ ਸੀਤ ਲਹਿਰ ਚੱਲਦੀ ਪਈ ਆ, ਇੰਨੀ ਉਚਾਈ ਤੇ ਬੈਠੇ, ਕੁਛ ਤਾਂ ਮੈਡੀਕਲ ਸਹਾਇਤਾ ਚਾਹੀਦੀ ਹੈ, ਪਰ ਨਹੀਂ, ਪਤਾ ਨਹੀਂਗਾ, ਸਾਰੇ ਹੀ ਇੱਕੋ ਥਾਲੀ ਦੇ ਚੱਟੇ ਬੱਟੇ ਨੇ ਜੀ। ਕੋਈ ਕਿਸੇ ਪਾਸਿਓਂ ਸਾਡੀ ਸਾਰ ਲੈਣ ਨੂੰ ਤਿਆਰ ਨਹੀਂ ਹੈ ਜੀ। ਠੀਕ ਹੈ ਜੀ। ਪ੍ਰਧਾਨ ਸਾਹਿਬ ਇੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਦੇਖ ਰਹੇ ਆ ਕਿੰਨੇ ਬਜ਼ੁਰਗ ਬੈਠੇ ਹੋਏ ਨੇ, ਸ਼ੀਤ ਲਹਿਰ ਚੱਲ ਰਹੀ ਹੈ, ਇੰਨੀ ਤੇਜ਼ ਹਵਾ, ਤੇ ਥੋੜਾ ਜਿਹਾ ਦਰਦ ਤਾਂ ਪ੍ਰਸ਼ਾਸਨ ਦੇ ਦਿਲ 'ਚ ਆਇਆ ਹੋਊ। ਕੋਈ ਪਹੁੰਚਿਆ ਸਾਰ ਲੈਣ, ਪਹੁੰਚਿਆ ਕੋਈ, ਤੇ ਉਹਨਾਂ ਨੇ ਕੋਈ ਧਰਵਾਸ ਦਿੱਤਾ ਵੀ ਕੋਈ ਨਾ ਤੁਹਾਡੀ ਗੱਲ ਕਰਦੇ ਆ ਕੋਈ ਹੱਲ? ਹੁਣ ਆਏ ਸੀ ਪ੍ਰਸ਼ਾਸਨ ਥੱਲੇ, ਡੀਐਸਪੀ ਸਾਹਿਬ ਵੀ ਆਏ ਸੀ ਕੱਲ, 4 ਜਣਾ DIG ਇੰਟੈਲੀਜੈਂਸ ਏਜੰਸੀ ਦੇ ਸੀ, ਦੱਸਦੇ ਸੀ। ਹੁਣ ਪਤਾ ਨਹੀਂ, ਗੱਡੀਆਂ ਕਾਫੀ ਸੀਗੀਆਂ, ਉਹ ਆਏ ਸੀ, ਉਹਨਾਂ ਕਹਿਤਾ ਵੀ ਤੁਹਾਡੀ ਮੀਟਿੰਗ ਕਰਵਾਉਣੀ, ਅਸੀਂ ਟਾਈਮ ਲੈ ਰਹੇ ਹਾਂ। ਅੱਛਾ, ਸਰਕਾਰ ਕੋਲੋਂ ਟਾਈਮ ਨਹੀਂ ਦੇ ਰਹੀ। ਹੁਣ ਟਾਈਮ ਦੇਖੋ, ਇੰਨੇ ਦਿਨ ਹੋ ਗਏ ਆ ਕਿਸਾਨਾਂ ਦਾ ਜਿਹੜਾ ਭੁੱਖ ਹੜਤਾਲ ਤੇ ਬੈਠਣਾ, 70 ਸਾਲ, 80 90 ਸਾਲ ਦੇ ਬਜ਼ੁਰਗ ਉੱਪਰ ਬੈਠਦੇ ਨੇ, ਠੰਡ ਸੀਤ ਲਹਿ ਰਿਹਾ। ਜੇ ਕੋਈ ਨੁਕਸਾਨ ਹੁੰਦਾ ਤੇ ਜ਼ਿੰਮੇਵਾਰ ਸਰਕਾਰ ਹੀ ਹੋਵੇਗੀ ਫਿਰ ਇਹਨਾਂ ਦਾ। ਜੇ ਕੋਈ ਨੁਕਸਾਨ ਹੋ ਜਾਂਦਾ ਹੈ, ਸਰਕਾਰ ਜ਼ਿੰਮੇਵਾਰ ਹੋਏਗੀ। ਇੱਥੇ ਹਾਈਵੁੱਡ ਤਾਰਾਂ ਨੇ, ਪਾਣੀ ਥੱਲੇ 50 ਫੁੱਟ ਡੂੰਘਾ ਹੈ, ਸੀਤ ਲਹਿਰ ਜਾ ਰਹੀ ਹੈ, ਪਰ ਸਰਕਾਰ ਟਾਈਮ ਨਹੀਂ ਦੇ ਰਹੀ। ਪਤਾ ਨਹੀਂ ਕੀ ਵੇਖਣਾ ਚਾਹੁੰਦੀ ਹਜੇ ਕਿਸਾਨਾਂ। ਅੱਛਾ, ਇੱਕ ਹੋਰ ਤੁਸੀਂ ਦੱਸ ਰਹੇ ਸੀ ਸ਼ਾਇਦ ਵੀ ਭਾਈ ਡਰਾਵਾ ਵੀ ਦੇ ਰਿਹਾ ਪ੍ਰਸ਼ਾਸਨ ਵੀ, ਭਾਈ ਇਹ ਤੁਸੀਂ ਕੰਮ ਨਾ ਕਰੋ ਜਾਂ ਧਰਨਾ ਨਾ ਲਾਓ। ਹਾਂ ਜੀ, ਉੱਪਰ ਬੈਠਣ ਤੋਂ ਕਹਿੰਦੇ ਆ ਜੀ, ਤੇ ਕਾਰਵਾਈ ਕਰਾਂਗੇ। ਮੈਂ ਕਿਹਾ ਚਲੋ ਕੋਈ ਨਹੀਂ, ਅਸੀਂ ਤੇ ਕਿਸਾਨਾਂ ਨੂੰ ਕਿਹਾ ਸੀ, ਕਿਸਾਨ ਬੇਜਿੱਦ ਹੋ ਗਏ ਨੇ, ਕਹਿੰਦੇ ਵੀ ਅਸੀਂ ਨਹੀਂ ਉਤਰਨਾ, ਤੁਸੀਂ ਜਾਣਾ ਤੇ ਜਾਓ। ਫਿਰ ਮੈਂ ਇਹਨਾਂ ਨੂੰ ਛੱਡ ਤੇ ਸਕਦੇ ਨਹੀਂ ਹੁਣ। ਅੱਛਾ, ਅੰਤ ਦੇ ਵਿੱਚ ਥੋੜਾ ਜਿਹਾ ਦੱਸ ਦਿਓ, ਫਿਰ ਮੈਂ ਉਧਰ ਬਜ਼ੁਰਗਾਂ ਨਾਲ ਗੱਲਬਾਤ ਕਰਨੀ ਹੈ ਕਿ ਘੱਟ ਤੋਂ ਘੱਟ ਮੰਗਾਂ ਕੀ ਨੇ, ਕਿਸ ਮੰਗ ਤੇ ਤੁਸੀਂ ਥੱਲੇ ਉਤਰੋਗੇ ਤੇ ਇਹ ਸਮਾਪਤ ਕਰੋਗੇ? ਸਾਡੀ ਜੇ ਸਰਕਾਰ ਸੁਣੇ ਬੈਠ ਕੇ, ਗੱਲ ਮਸਲੇ ਹੱਲ ਹੋ ਸਕਦੇ ਨੇ, ਕਿਉਂਕਿ ਮਸਲੇ ਬਹੁਤੇ ਵੱਡੇ ਨਹੀਂ ਹੜ੍ਹ ਪੀੜਤਾਂ ਦੇ। ਇਹ ਆਪਾਂ ਜੇ ਦੇਖੋ,
ਸਰਕਾਰ ਆਪਣੀ ਪੰਜਾਬ ਸਰਕਾਰ ਲਿਖ ਕੇ ਸੈਂਟਰ ਨੂੰ ਦਵੇ ਵੀ ਇਹਨਾਂ ਕਿਸਾਨਾਂ ਦਾ ਜਿਹੜਾ ਪ੍ਰੋਪਰ ਹੱਲ ਕੀਤਾ ਜਾਵੇ। ਜੇ ਹਿਮਾਚਲ ਪਾਣੀ ਛੱਡਣਾ, ਰਾਜਸਥਾਨ ਨੇ, ਇਹਨਾਂ ਸੂਬਿਆਂ ਨੂੰ ਬੁਲਾਇਆ ਜਾਵੇ, ਇਹਨਾਂ ਨੂੰ ਕਿਹਾ ਜਾਵੇ ਜੇ ਤੁਸੀਂ ਪਾਣੀ ਵਰਤਦੇ ਹੋ ਇਹਨਾਂ ਦਾ ਸਾਰਾ ਜਿੰਨੀ ਜ਼ਮੀਨ ਆਉਂਦੀ ਪਾਣੀ ਦੇ ਵਿੱਚ ਉਹਨੂੰ ਕੁਐਰ ਕੀਤਾ ਜਾਵੇ, ਜਾਂ ਇਹਨਾਂ ਨੂੰ ਪੱਕੇ ਤੌਰ ਤੇ ਮੁਆਵਜ਼ਾ ਦਿੱਤਾ ਜਾਵੇ, ਲੱਖ ਰੁਪਈਆ, ਇਹਨਾਂ ਦੇ ਬੱਚਿਆਂ ਦੀਆਂ ਫੀਸਾਂ ਮਾਫ ਕੀਤੀਆਂ ਜਾਣ, ਇਹਨਾਂ ਨੂੰ ਕੋਈ ਨਾ ਕੋਈ ਤੇ ਇਹਨਾਂ ਨੂੰ ਬਾਂਹ ਫੜੀਏ। ਇਹ ਦੇਖੋ, ਇਹ ਆਪਣੇ ਦੇਸ਼ ਦੇ ਜਿਵੇਂ ਨਾ ਹਿੱਸਾ ਨਹੀਂ ਹੁੰਦੇ, ਇਹ ਉਹ ਗੱਲ ਬਣ ਗਈ ਹੈ। 2% ਲੋਕ ਨੇ ਵਿਚਾਰੇ, ਇਹਨਾਂ ਦੀ ਸੁਣਵਾਈ ਨਹੀਂ ਹੁੰਦੀ। ਇਹ ਆਜ਼ਾਦ ਹੋਏ ਨਹੀਂ ਹੋਏ ਆਜ਼ਾਦ ਲੱਗਦਾ ਨਹੀਂ ਹੋਏ। ਬਹੁਤ ਬੁਰੇ ਹਾਲਾਤ ਨੇ, ਤੁਸੀਂ ਜਾਣ ਲਓ, ਬਾਕੀ ਸਾਰੇ ਬੈਠੇ ਨੇ ਇੱਥੇ ਬਜ਼ੁਰਗ। ਠੀਕ ਹੈ। ਸੋ ਇਹ ਪ੍ਰਧਾਨ ਸਾਹਿਬ ਸੀ, ਉਹਨਾਂ ਨਾਲ ਗੱਲਬਾਤ ਕੀਤੀ। ਇੱਧਰ ਬਜ਼ੁਰਗ ਬੈਠੇ ਹੋਏ ਨੇ। ਬਜ਼ੁਰਗੋ, ਸ਼ੀਤ ਲਹਿਰ ਚੱਲ ਰਹੀ ਹੈ, ਇੰਨੀ ਜ਼ਿਆਦਾ ਹਵਾ, ਤੁਸੀਂ ਇੰਨੀ ਉਚਾਈ ਤੇ ਬੈਠੇ ਹੋ, ਥੱਲਿਓਂ ਪਾਣੀ ਵਗਦਾ ਮੈਂ ਦੇਖ ਰਿਹਾ, ਤਸਵੀਰਾਂ ਦੇ ਵਿੱਚ ਵੀ ਦਰਸ਼ਕ ਦੇਖ ਰਹੇ ਨੇ। ਤੁਸੀਂ ਹੁਣ ਇੱਥੇ ਬੈਠੇ ਹੋ, ਇਹ ਲੱਗਦਾ ਕੋਈ ਵੀ ਸਰਕਾਰ ਹੈਗੀ, ਸਰਕਾਰਾਂ ਦੀ ਕੋਈ ਚੀਜ਼ ਹੈਗੀ ਹੈ ਜਿਹੜੀ ਤੁਹਾਡੀ ਸੁਣ ਲਊਗੀ? ਕਿਉਂਕਿ 9 ਦਿਨ ਕਹਿੰਦੇ ਹੋ ਗਏ ਆ। ਹਾਂਜੀ, ਜੇ ਸਰਕਾਰ ਨਾਂ ਦੀ ਕੋਈ ਚੀਜ਼ ਹੁੰਦੀ ਤੇ ਫਿਰ ਅਸੀਂ ਕਿਉਂ ਬਹਿੰਦੇ ਇੱਥੇ? ਵੇਖੋ ਜੀ, ਮੋਦੀ ਸਾਹਿਬ ਆਏ ਤੇ ਉਹ ਇਹਨਾਂ ਨੂੰ 16,000 ਕਰੋੜ ਦੇ ਕੇ ਗਏ ਆ। ਹਾਂਜੀ, ਇਹਨਾਂ ਆਪਦੀ ਜ਼ਬਾਨੀ ਆਖਿਆ ਵਾ ਵੀ 4 ਲੱਖ ਏਕੜ ਝੋਨਾ ਖਰਾਬ ਹੋ ਗਿਆ। 1600 ਕਰੋੜ ਕਹਿੰਦੇ। 1600 ਕਰੋੜ ਤੇ ਫਿਰ ਇਹਨਾਂ ਆਪਦੀ ਜ਼ਬਾਨੀ ਆਖਿਆ ਵੀ 4 ਲੱਖ ਏਕੜ ਝੋਨਾ ਖਰਾਬ ਹੋਇਆ। ਬਿਲਕੁਲ। ਉਹਦਾ ਜੇ 20,000 ਨਾ ਮੁਆਵਜ਼ਾ ਦੇਣ ਤੇ 800 ਕਰੋੜ ਬਣਦਾ। ਅੱਧੇ ਫਿਰ ਵੀ ਇਹਨਾਂ ਨੂੰ ਬਚਦੇ ਆ ਤੇ ਸਾਨੂੰ ਇਹ ਦੇਣ ਨਹੀਂ ਰਹੇ। ਸਾਡੇ ਜਿਨ੍ਹਾਂ ਦੇ 5-5 7-7 ਕਿੱਲੇ, ਕਿਸੇ ਦੇ 10 ਕਿੱਲੇ ਝੋਨਾ ਰੁੜਿਆ, 5 ਕਿੱਲੇ ਦਾ ਇਹਨਾਂ ਨੇ ਖੁਦ ਆਖਿਆ ਵਾਲੇ ਵੀ ਖਰਾਬਾ ਦੇਵਾਂਗੇ 20,000 ਰੁਪਇਆ ਕਿੱਲੇ ਦਾ। ਸਾਨੂੰ ਉਹ ਵੀ ਨਹੀਂ ਆਇਆ। ਅੱਧਾ ਆਇਆ, ਅੱਧਾ ਨਹੀਂ ਆਇਆ। ਅੱਛਾ, 2 ਕਿੱਲੇ ਦਾ ਮੈਨੂੰ ਆਇਆ, ਅੱਧਾ ਇਹਨਾਂ ਨੂੰ ਕਿਸੇ ਨੂੰ ਆਇਆ ਵੀ ਨਹੀਂਗਾ, ਕਈਆਂ ਨੂੰ ਆਇਆ ਵੀ ਨਹੀਂਗਾ। ਇਹ ਫਰਕ ਕਿਉਂ ਕਰਤਾ ਭਾਈ? ਉਹਨਾਂ ਨੇ ਪੇਪਰ ਨਹੀਂ ਦਿੱਤੇ ਹੋਣਗੇ ਜਾਂ ਗੱਲ ਕਿੱਥੇ ਰਹਿ ਗਈ? ਸਭ ਕੁਝ ਦਿੱਤਾ ਜੀ, ਪੇਪਰ ਦਿੱਤੇ, ਪਟਵਾਰੀਆਂ ਕੋਲ ਪੈਸੇ ਬਣੇ ਵੇਖ ਕੇ ਆਏ ਅਸੀਂ। ਅੱਛਾ, ਫਿਰ ਪਟਵਾਰੀ ਦਿੰਦੇ ਕਿਉਂ ਨਹੀਂ? ਪਟਵਾਰੀ ਕਹਿੰਦਾ ਪੈਸੇ ਬਣਾ ਕੇ ਅਸੀਂ ਗਾਂ ਸਰਕਾਰ ਨੂੰ ਭੇਜਤੇ ਆ। ਅੱਛਾ, ਸਰਕਾਰ ਨੇ ਪਾਉਣੇ, ਸਰਕਾਰ ਪਾਉਂਦੀ ਨਹੀਂਗੀ। ਸਰਕਾਰ ਨੂੰ ਲੱਗਦਾ ਵੀ ਸਰਕਾਰ ਕੋਲ ਤਾਂ ਖਜ਼ਾਨਾ ਹੀ ਨਹੀਂ ਹੈ, ਉਹ ਤਾਂ ਧੜਾ ਧੜ ਲੋਨ ਲਈ ਜਾਂਦੇ ਨੇ, ਕਰਜ਼ਾ ਲਈ ਜਾਂਦੇ ਨੇ। ਪਹਿਲੋਂ ਤਾਂ ਇਹ ਗੱਲ ਆਂਦੇ ਕਿ ਅਸੀਂ ਸਰਕਾਰ ਇਹੋ ਭਗਵੰਤ ਮਾਨ ਹੀ ਕਹਿੰਦਾ ਸੀ ਅਸੀਂ ਰੇਤ ਮਾਫੀਆ ਤੋਂ ਪੈਸੇ ਪੂਰੇ ਕਰਾਂਗੇ, ਫਲਾਣੇ ਤੋਂ ਕਰਾਂਗੇ, ਖਜ਼ਾਨਾ ਅਸੀਂ 2 ਸਾਲਾਂ 'ਚ ਭਰ ਦਾਂਗੇ। ਹੁਣ ਤੇ ਕੇਜਰੀਵਾਲ ਕਹਿੰਦਾ ਸੀ ਮੈਂ ਬਾਣੀਆਂ, ਮੈਨੂੰ ਪਤਾ ਕਿੱਦਾਂ ਖਜ਼ਾਨਾ ਭਰੀਦਾ। ਕੇਜਰੀਵਾਲ ਤੇ ਇਹ ਵੀ ਕਹਿੰਦਾ ਉਹ ਕਿੱਲੇ ਦਾ ਨਾਂ ਨਹੀਂ ਲੈਂਦਾ, ਏਕੜ ਦਾ ਨਾਂ ਨਹੀਂ ਲੈਂਦਾ, ਉਹ ਹੈਕਟੇਅਰ ਦਾ ਨਾਂ ਲੈਂਦਾ। ਹੈਕਟੇਅਰ ਤੇ ਅੱਧੇ ਕਿਸਾਨਾਂ ਨੂੰ ਵੀ ਨਹੀਂ ਪਤਾ ਹੈਕਟੇਅਰ ਕੀ ਹੁੰਦਾ। ਬਿਲਕੁਲ। 50,000 ਜਦੋਂ ਹੈਕਟੇਅਰ ਦਾ ਨਾਂ, ਜਦੋਂ ਆਂਦਾ 50। ਹਾਂਜੀ, ਕੇਜਰੀਵਾਲ ਤੇ ਲੋਕਾਂ ਨੂੰ ਭਰਮਾਂ 'ਚ ਪਾਉਣ ਦਾ ਮਾਰਾ ਇਹ ਕਹਿੰਦਾ 50,000 ਹੈਕਟੇਅਰ ਦਾ ਦਊਂਗਾ। ਹਾਂਜੀ, ਅੱਧੇ ਕਿਸਾਨਾਂ ਨੂੰ ਇਹ ਨਹੀਂ ਪਤਾ ਹੈਕਟੇਅਰ ਕਿੰਨੇ ਦਾ ਹੁੰਦਾ। ਹੈਕਟੇਅਰ ਹੁੰਦਾ ਵਾ 2.5 ਕਿੱਲਿਆਂ ਦਾ ਬਿਲਕੁਲ, ਤੇ ਉਹਦੇ 'ਚ 20,000 ਕਿੱਲੇ ਦਾ ਬਣਦਾ, 7200 ਰੁਪਇਆ ਸਿਲਟ ਦਾ ਬਣਦਾ ਵਾ। ਉਹ ਵੀ ਨਹੀਂ ਸਾਨੂੰ ਇਹਨਾਂ ਦਿੱਤਾ। ਜਿਹੜੀ ਪੈੜੀ ਦਰਿਆ 'ਚ ਵਹਿ ਗਈ, ਰੇਤਾ ਚੱਕ ਲਿਆ ਆਪਣਾ ਤੁਸੀਂ? ਹਾਂਜੀ, ਰੇਤਾ ਚੱਕ ਕੇ ਵੇਚ ਕੇ ਅਮੀਰ ਹੋ ਗਏ? ਨਹੀਂ ਜੀ, ਕਹਿ ਜੀ ਰਸਤਾ ਹੀ ਕੋਈ ਨਹੀਂ, ਚੁੱਕੀ ਕਿੱਧਰ ਦੀ। ਸਰਕਾਰ ਤਾਂ ਕਹਿੰਦੀ ਅਮੀਰ ਹੋ ਜਾਓ, ਵੇਚ ਲਓ ਰੇਤਾ, ਚਿੱਟਾ ਸੋਨਾ। ਉਹ ਤੇ ਸਾਨੂੰ 12ਵੇਂ ਮਹੀਨੇ ਤੱਕ ਛੂਟ ਦਿੱਤੀ ਤੇ 12ਵੇਂ ਮਹੀਨੇ ਤੱਕ ਤੇ ਪਾਣੀ ਨਹੀਂ ਸੁੱਕਾ, ਕਿੱਧਰ ਦੀ ਰੇਤ ਲੈ ਜੀਏ? ਅੱਛਾ, ਹਾਂ, ਜੇ ਰਸਤਾ ਕੋਈ ਹੋਵੇ ਸੁੱਕਾ, ਜਾਂ ਫਿਰ ਸਾਨੂੰ 2 ਸਾਲਾਂ ਦੀ ਛੂਟ ਦੇਵੇ, ਜਾਂ ਗਰਮੀ 'ਚ ਰਸਤੇ ਸੁੱਕ ਜਾਣਗੇ ਤੇ ਲੈ ਜਾਾਂਗੇ ਚੁੱਕ ਕੇ। ਬਿਲਕੁਲ ਠੀਕ ਹੈ। ਇੱਧਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੰਤ 'ਚ? ਅਸੀਂ ਕੀ ਕਹਿਣਾ ਚਾਹੁੰਦੇ ਵੀ ਸਾਡੇ, ਮੈਂ ਬੋਲਦਾ ਗੁਰਮੁਖ ਸਿੰਘ ਕਰਮੂ ਵਾਲਾ, ਪ੍ਰਧਾਨ ਹਾਰਪੀਟ ਸੰਘਰਸ਼ ਕਮੇਟੀ ਦਾ ਜੀ। ਸਾਡੇ ਅਸੀਂ ਸੁਲਤਾਨਪੁਰ, ਸਾਨੂੰ ਤਹਿਸੀਲ ਪੈਂਦੀ ਆ ਜੀ। ਠੀਕ ਹੈ। ਅਸੀਂ ਜਦੋਂ ਪਟਵਾਰੀ ਕੋਲੇ ਜਾਂਦੇ ਆ, ਉਹ ਕਹਿੰਦੇ ਤੁਹਾਡਾ ਖਰਾਬਾ ਬਣਿਆ, ਹਾਂ, ਤੁਸੀਂ ਤੁਹਾਡੇ 'ਚ ਹਿੰਮਤ ਹੈਗੀ ਤੇ ਤੁਸੀਂ ਆਪਦਾ ਜਿੱਦਾਂ ਵੀ ਕਹਿ ਪਵਾ ਸਕਦੇ ਜੋ ਪਵਾਓ, ਪਰ ਸਾਡੇ ਵੱਲੋਂ ਪਿਆ ਜੋ ਗੌਰਮੈਂਟ ਨਹੀਂ ਪਾਉਣ ਦੀ। ਅੱਛਾ, ਵਿੱਚ ਤਹਿਸੀਲਦਾਰ ਨਹੀਂ ਗਾੜੀਆਂ ਕੋਈ ਮੰਨਦਾ, ਕਿਤੇ ਜੇ ਉੱਥੇ ਦਾ ਐਸਡੀਐਮ ਨਹੀਂ ਹੁੰਦਾ, ਸਾਰਿਆਂ ਕੋ ਪੁੱਛੀਦਾ, ਕੋਈ ਨਹੀਂ ਮੰਨਦਾ ਜੀ। ਜੇ ਇਹਨਾਂ ਦੇ ਇੰਨੀ ਕਰਤੂਤ ਹੁੰਦੀ, ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਅਸੀਂ ਇਹ 6,000 ਰੁਪਇਆ ਦਿੰਦੇ ਆ, 6,000 ਤੋਂ ਉਹਨਾਂ ਨੇ ਸਾਡਾ 8,000 ਰੁਪਇਆ ਆਪਣੀ ਅਕਾਲੀ ਦਲ ਪਾਉਂਦਾ ਸੀਗਾ, ਫਿਰ 12,000 ਰੁਪਇਆ ਕਰ ਦਿੱਤਾ ਆਪਣੇ ਨੇ ਕਾਂਗਰਸ ਸਰਕਾਰ ਨੇ। ਇਹ ਆਂਦਾ ਮੈਂ 20,000 ਰੁਪਇਆ ਦਊਂਗਾ, ਤੇ ਇਹ 2023 ਦੇ ਵਿੱਚ 6800 ਰੁਪਇਆ ਦਿੱਤਾ ਇਹਨੇ। ਉਹਦੇ ਚੋਂ ਵੀ ਉਹਨੂੰ ਵੀ ਇਹਨਾਂ ਨੇ ਨਹੀਂ ਦਿੱਤਾ ਜੀ, ਉਹ ਸੈਂਟਰ ਦੇ। ਹਾਂਜੀ, ਉਹ ਵੀ ਅੱਧਾ ਮਿਲਿਆ ਉਦੋਂ ਪਿਛਲੀ ਵਾਰ। ਇਹਨਾਂ ਨੂੰ ਹੁਣ ਵੀ ਇਹਨਾਂ ਦਾ ਇਹੋ ਇਰਾਦਾ ਵੀ 23 ਵਾਂਗੂ ਇਹਨਾਂ ਨੂੰ ਪਹੁੰਚਲ 'ਚ ਪਾ ਛੱਡੋ ਵੀ ਪੈ ਗਏ, ਅੱਜ ਪੈ ਗਏ, ਭਲਕੇ ਪੈ ਗਏ, ਅੱਜ ਪੈ ਗਏ, ਭਲਕੇ ਪੈ ਗਏ। ਉਹਨਾਂ 'ਚ ਉਹਨੂੰ ਫਿਰ ਵਾਢੀਆਂ ਸ਼ੁਰੂ ਹੋ ਜਾਣਗੀਆਂ, ਇਹਨਾਂ ਨੇ ਆਪੇ ਬਹਿ ਜਾਣਾ, ਕਿਸੇ ਨੂੰ ਪੈਸਾ ਨਹੀਂ ਕੋਈ ਪਾਉਣਾ ਜੀ। ਤੇ ਇਹ ਆ ਵੀ ਮੇਰੇ ਚਾਚੇ ਦਾ ਪੈ ਗਿਆ ਤੇ ਨਾ ਮੇਰਾ ਪਿਆ, ਨਾ ਮੇਰੇ ਡੈਡੀ ਦਾ ਪਿਆ ਵਾ। ਸਾਡਾ ਪੈਲੀ ਦੇ ਸਾਡੇ ਕੋਲ ਤੇ ਇੱਕੋ ਹੀ ਆ ਨਾ ਜੀ, ਤੇ ਉਹਨਾਂ ਦੇ ਕਿਤਨਾ ਪੈ ਗਏ, ਸਾਡੇ ਜਾਣ ਬੁੱਝ ਕੇ ਨਹੀਂ ਨਾ ਪਾਏ ਗਏ। ਤੇ ਬੁੱਝ ਕੇ ਕਿਉਂ? ਕੀ ਪਤਾ, ਉਹਨਾਂ ਨੂੰ ਪਤਾ ਹੋਊਗਾ। ਸਾਡਾ ਪਿੰਡ ਜਿਹੜਾ ਕਿਸ਼ਨਪੁਰ ਘੜਕਾ ਜਿਹੜਾ ਪੈਂਦਾ ਵਾ, ਉਹਦੇ ਵਿੱਚ ਸਾਰੀ ਪੈਲੀ ਟੋਟਲ ਹੀ ਮਾਲਕੀ ਪੈਲੀ ਆ। ਉਹਦੇ ਵਿੱਚ ਕੋਈ ਸਾਮਲਾਟੀ ਨਹੀਂ, ਕੋਈ ਦੂਜੀ ਨਹੀਂ ਗੀ, ਤੇ ਉਹਦੇ 'ਚ ਵੀ ਅੱਧੇ ਪਏ ਆ ਕਿ ਲੋਕਾਂ ਦੇ
ਠੀਕ ਹੈ ਜੀ, ਠੀਕ ਹੈ ਬਾਈ ਜੀ। ਅੰਤ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਇੱਥੇ ਬੈਠੇ ਹੋ ਤੇ ਇੰਨੀ ਹਵਾ ਚੱਲ ਰਹੀ ਹੈ ਤੇ ਕਿਸਾਨਾਂ ਦਾ ਦਰਦ ਸੁਣ ਰਹੇ ਆ। ਕੋਈ ਚਿੱਟਾ ਸੋਨਾ ਜਿਹੜਾ ਕਹਿੰਦੇ ਅਸੀਂ ਉਹ ਨਹੀਂ ਚੱਕਿਆ, ਪੈਸੇ ਮਿਲ ਨਹੀਂ ਰਹੇ, ਜਿਹਨੂੰ ਮਿਲ ਰਹੇ ਨੇ ਅੱਧੇ ਪਚੱਧੇ ਮਿਲ ਰਹੇ ਨੇ। ਫਿਰ ਇਹ ਗੱਲ ਕਿੱਥੇ ਕਿ ਜਾ ਕੇ ਨਿਬੜੂਗੀ? ਹੋਰ ਕਿੰਨੇ ਦਿਨ ਬਹਿਣਾ ਪਊ ਇਸ ਤਰੀਕੇ ਦੇ ਨਾਲ? 90 ਸਾਲ ਦੇ ਬਜ਼ੁਰਗ ਨੇ, ਕਿੰਨਾ ਚਿਰ ਭੁੱਖ ਚੱਲਣਗੇ? ਵੇਖੋ ਜੀ, ਨਵੇਂ ਸਾਲ ਤੋਂ ਸਾਡੇ ਕਿਸਾਨ ਡਟੇ ਹੋਏ ਆ। 90 ਸਾਲ ਦੇ ਬਜ਼ੁਰਗ ਜਾਂ 70 ਸਾਲ ਦੇ, 50 ਸਾਲ ਦੇ, ਜਿੰਨੇ ਨੌਜਵਾਨ ਵੀਰ ਵੀ ਆ। ਗੱਲ ਇੱਥੇ ਅੜੀ ਆ, ਸਰਕਾਰ ਨੂੰ ਲਗਭਗ ਸਰਕਾਰਾਂ ਹੋਂਦ ਦੇ ਵਿੱਚ ਜਦੋਂ ਦੀਆਂ ਆਈਆਂ ਨੇ 70-75 ਸਾਲ ਹੋ ਗਏ। ਬਿਲਕੁਲ। ਔਰ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਲਗਭਗ ਪੰਜਾਬ ਦੇ 10 ਤੋਂ 12 ਜ਼ਿਲ੍ਹੇ ਨੇ ਜਿਹੜੇ ਹੜ੍ਹਾਂ ਦੇ ਨਾਲ ਹਰ ਸਾਲ ਮਾਰੇ ਜਾਂਦੇ ਨੇ, ਡੁੱਬ ਜਾਂਦੇ ਨੇ। ਪਰ ਕਿਸੇ ਵੀ ਸਰਕਾਰ ਨੇ ਸਾਡੇ ਨਾਲ ਹੜ੍ਹ ਪੀੜਤ ਕਿਸਾਨਾਂ ਦਾ ਦਰਦ ਸਮਝਿਆ ਹੀ ਨਹੀਂ। ਜਦੋਂ ਹਰੀਕੇ ਹੈਡ ਮੰਨ ਲਓ ਹੈਡ ਵਰਕਸ ਬਣਾਏ ਜਾਂ ਵੱਡੇ ਵੱਡੇ ਰੋਡ ਬਣਾਏ, ਨਹਿਰਾਂ ਬਣਾਈਆਂ, ਉਦੋਂ ਜ਼ਮੀਨ ਐਕਵਾਇਰ ਕਰ ਲਈ। ਪਰ ਚਾਹੀਦਾ ਸੀ ਵੀ ਸਰਕਾਰ ਨੂੰ ਜਿੱਥੋਂ ਦੀ ਸਰਕਾਰੀ ਪਾਣੀ ਲੰਘਦਾ ਹੈ, ਪਾਣੀ ਤਾਂ ਸਰਕਾਰ ਦਾ ਹੈ ਨਾ, ਜਾਂ ਹਿਮਾਚਲ ਵੱਲ ਆਉਂਦਾ, ਜਿੱਥੋਂ ਵੀ ਪਾਣੀ ਆਉਂਦਾ ਹੈ, ਸਤਲੁਜ ਬਿਆਸ ਦਾ, ਦੋਹਾਂ ਦਰਿਆਵਾਂ ਦਾ ਪਾਣੀ ਇੱਥੇ ਇਕੱਠਾ ਹੁੰਦਾ ਆ ਤੇ ਪਾਣੀ ਕਿਹਦਾ? ਸਰਕਾਰ ਦਾ। ਔਰ ਲੰਘ ਕਿੱਥੋਂ ਦੀ ਰਿਹਾ? ਸਾਡੇ ਕਿਸਾਨਾਂ ਦੇ ਮਾਲਕੀ ਜ਼ਮੀਨਾਂ ਦੇ ਵਿੱਚੋਂ ਦੀ ਲੰਘ ਰਿਹਾ। ਜਿਹੜਾ ਫਰਜ਼ ਸਰਕਾਰ ਦਾ ਸੀ ਉਹ ਫਰਜ਼ ਸਾਡੇ ਕਿਸਾਨ ਨਿਭਾ ਰਹੇ। ਦੱਸੋ ਇਹਨਾਂ ਵਿਚਾਰਾਂ ਦਾ ਕੀ ਕਸੂਰ ਆ? ਬਦਲੇ 'ਚ ਕੀ ਮਿਲ ਰਿਹਾ ਫੇ ਉਹਨਾਂ ਨੂੰ? ਕੁਝ ਨਹੀਂ ਮਿਲ ਰਿਹਾ ਜੀ। ਆ ਖੱਜਲ ਖੁਆਰੀ ਮਿਲ ਰਹੀ ਹੈ। ਲਾਹਨਤਾਂ ਮਰੀਆਂ ਵੇਖੋ, 60 ਫੁੱਟ ਦੀ ਉਚਾਈ ਹੈ, ਠੰਡ 'ਚ ਮਰ ਰਹੇ ਸਾਡੇ ਕਿਸਾਨ। ਔਰ ਸਾਡੇ ਲਗਭਗ 3 ਤੋਂ 4 ਜ਼ਿਲ੍ਹੇ ਨੇ ਜਿਨ੍ਹਾਂ ਨਾਲ ਬਹੁਤ ਵੱਡਾ ਧੋਖਾ ਆਇਆ ਜੀ। ਜਿੱਦਾਂ ਕਿ ਆ ਸਾਡੇ ਕਿਸਾਨ ਬੈਠੇ ਨੇ ਸਾਹਮਣੇ, ਇਹ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਕੱਚੀਆਂ ਹੈ ਜੀ। ਅੱਛਾ। ਜਾਂ ਕਿ ਜਦੋਂ 2007 ਦੇ ਵਿੱਚ ਸਰਕਾਰ ਨੇ ਇਹਨਾਂ ਕੋਲੋਂ ਮਾਲਕੀ ਹੱਕ ਇਹਨਾਂ ਨੂੰ ਦਿੱਤਾ ਸੀ, ਕੱਚੀਆਂ ਜ਼ਮੀਨਾਂ ਨੂੰ ਪੱਕੀਆਂ ਕੀਤਾ ਗਿਆ, ਗਰਦੌਰੀਆਂ ਕੀਤੀਆਂ ਗਈਆਂ। ਔਰ ਬਾਅਦ ਵਿੱਚ 19 ਤੋਂ ਲੈ ਕੇ ਗਰਦੌਰੀਆਂ ਤੋੜਤੀਆਂ ਗਈਆਂ, 14 ਤੋਂ ਲੈ ਕੇ ਕੁਝ 19 ਤੋੜਤੀਆਂ, ਖਤਮ ਕਰਤੀਆਂ, ਦੁਬਾਰਾ ਕੱਚੀਆਂ ਹੋ ਗਈਆਂ। ਇਹਨਾਂ ਦੇ ਬਜ਼ੁਰਗਾਂ ਨੇ ਵਿਚਾਰਿਆਂ ਨੇ ਹਲ ਵਾਹ ਕੇ ਬੂਝੇ ਪੁੱਟ ਕੇ ਖਰਚਾ ਕਰਕੇ ਜ਼ਮੀਨਾਂ ਬਣਾਈਆਂ ਤੇ ਅੱਜ ਮਾਲਕੀ ਹੱਕ ਜਿਹੜੇ ਉਹ ਖੋਹ ਲੈ ਗਏ ਆ। ਔਰ 2019 ਮੁਆਵਜ਼ਾ ਵੀ ਨਹੀਂ ਮੰਗ ਸਕਦੇ। 2019 ਤੋਂ ਮੁਆਵਜ਼ਾ ਮਿਲਿਆ ਨਹੀਂ ਜਿਹਨਾਂ ਨੂੰ। ਦੇਖੋ ਜੀ, ਸਾਡੀ ਇਹ ਮੇਨ ਮੰਗ ਆ ਸਾਡੀ ਜਥੇਬੰਦੀ ਦੀ ਔਰ ਪੁਰਾਤਨ ਜਥੇਬੰਦੀ ਦੇ ਏਕੇ ਦੇ ਨਾਲ ਵੀ ਜਿੰਨਾ ਚਿਰ ਇਹਨਾਂ ਹੜ੍ਹ ਪੀੜਤ ਕਿਸਾਨਾਂ ਦਾ, ਚਾਹੇ ਕੱਚੀਆਂ ਜ਼ਮੀਨਾਂ ਨੇ ਚਾਹੇ ਪੱਕੀਆਂ ਨੇ, ਜਿੰਨਾ ਚਿਰ ਇਹਨਾਂ ਦਾ ਮੁਆਵਜ਼ਾ ਨਹੀਂ ਮਿਲਦਾ ਇਹ ਕਿਸਾਨ ਡਟੇ ਰਹਿਣਗੇ। ਔਰ ਇੱਕ ਮੈਂ ਗੱਲ ਅਖੀਰ ਵਿੱਚ ਇਹ ਕਹਿ ਦਿਆਂ ਵੀ ਸਰਕਾਰ ਜਿਹੜੀ ਹੈ, ਇਹ ਜਿਹੜਾ ਮੁਆਵਜ਼ਾ ਹੈ ਇਹ ਕਾਹਦਾ ਦਿੰਦੀ ਹੈ? ਫਸਲ ਦਾ ਮੁਆਵਜ਼ਾ ਦਿੰਦੀ ਨਾ ਸਰਕਾਰ। ਤੇ ਫਸਲ ਕੌਣ ਬੀਜ ਰਿਹਾ? ਸਾਡੇ ਕਿਸਾਨ। ਨਾ ਕਿ ਇਹ ਜ਼ਮੀਨ ਦਾ ਨਹੀਂ, ਇਹ ਜਿਹੜਾ ਖਰਾਬਾ ਦੇ ਰਹੀ, ਫਸਲ ਦਾ ਦੇ ਰਹੀ ਹੈ ਨਾ। ਭਾਵੇਂ ਚਾਹੇ ਜ਼ਮੀਨ ਕੱਚੀ ਹੋਵੇ ਪੱਕੀ ਹੋਵੇ, ਚੀਜ਼ ਨਾਲ ਕੀ ਮਤਲਬ? ਜਿਹੜਾ ਕਾਸ਼ਤਕਾਰ ਹੈ, ਜਿਹੜਾ ਫਸਲ ਬੀਜ ਰਿਹਾ, ਮਿਲਣਾ ਨਾ ਉਹਨੂੰ ਚਾਹੀਦਾ ਨਾ ਖਰਾਬਾ। ਇਸ ਕਰਕੇ ਬਹੁਤ ਵੱਡਾ ਧੋਖਾ ਹੋ ਰਿਹਾ। 60-70 ਫੁੱਟ ਦੀ ਉਚਾਈ ਤੇ ਬੈਠੇ ਹੋਏ ਨੇ ਇਹ ਕਿਸਾਨ। ਇਹ ਕਿਸਾਨ ਇੱਥੇ ਆਪਣੀਆਂ ਮੰਗਾਂ ਹੜ੍ਹ ਦੇ ਨਾਲ ਸੰਬੰਧਿਤ ਲੈ ਕੇ ਬੈਠੇ ਨੇ। ਇੱਕ ਵਾਰੀ ਮੈਂ ਚਾਹੂੰਗਾ ਦੁਬਾਰਾ ਤੋਂ ਦ੍ਰਿਸ਼ ਦਿਖਾ ਦਿੱਤਾ ਜਾਵੇ। ਆਹ ਬਜ਼ੁਰਗ ਇਸ ਸਮੇਂ 60-70 ਫੁੱਟ ਦੀ ਉਚਾਈ ਤੇ ਜਿਹੜੇ ਬੈਠੇ ਨੇ, ਇਹਨਾਂ ਦੀਆਂ ਮੰਗਾਂ ਸੁਣੀਆਂ ਨੇ, ਗੱਲਬਾਤ ਸੁਣੀ ਹੈ। ਪਰ ਗੱਲਬਾਤ ਸੁਣਨ ਤੋਂ ਬਾਅਦ ਜਿਹੜੀ ਚੀਜ਼ ਸਮਝ ਆਉਂਦੀ ਹੈ ਉਹ ਇਹ ਹੈ ਕਿ ਸਰਕਾਰੀ ਪੱਧਰ ਦੇ ਉੱਪਰ ਬਹੁਤ ਸਾਰੀਆਂ ਗਲਤੀਆਂ ਨੇ। ਜਿਹੜਾ ਕਾਨੂੰਨ ਬਣਾਇਆ ਗਿਆ, ਜਿਹੜੀਆਂ ਟਰਮਾਂ ਬਣਾਈਆਂ ਗਈਆਂ ਨੇ ਕਿ 2 ਹੈਕਟੇਅਰ ਤੋਂ ਵੱਧ ਵਾਲੇ ਨੂੰ ਕੁਝ ਨਹੀਂ ਮਿਲਣਾ, ਉਹ ਗੱਲ ਦੇ ਵਿੱਚ ਬਹੁਤ ਸਾਰੇ ਜਾਣੇ ਮਾਰੇ ਜਾ ਰਹੇ ਨੇ। ਮੁਰਗੀ ਬੱਕਰੀ ਦਾ ਮੁਆਵਜ਼ਾ ਦੇਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਪਿਛਲੇ 9 ਦਿਨਾਂ ਤੋਂ ਲੈ ਕੇ ਅੱਜ ਤੱਕ ਇਹਨਾਂ ਵੱਲ ਦੇਖਣਾ ਵੀ ਮੁਨਾਸਿਬ ਨਹੀਂ ਸਮਝਦੇ। ਇਹ ਹਾਲਾਤ ਨੇ ਇਹਨਾਂ ਦੇ। ਆ ਬਜ਼ੁਰਗ ਬੈਠੇ ਹੋਏ ਤੁਸੀਂ ਦੇਖ ਸਕਦੇ ਹੋ, ਭੁੱਖ ਹੜਤਾਲ ਤੇ ਨੇ ਅਤੇ ਭੁੱਖ ਹੜਤਾਲ ਕਹਿੰਦੇ ਜਿਉਂ ਦੀ ਤਿਉਂ ਜਾਰੀ ਰਹੂਗੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਾਡੇ ਨਾਲ ਟੇਬਲ ਟਾਕ ਨਹੀਂ ਕੀਤੀ ਜਾਂਦੀ। ਅਫਸਰ ਆਉਂਦੇ ਨੇ, ਡਰਾਵੇ ਦਿੰਦੇ ਨੇ ਤੇ ਚਲੇ ਜਾਂਦੇ ਨੇ। ਤੁਸੀਂ ਸਾਰੀ ਗੱਲਬਾਤ ਸੁਣੀਏ, ਆਪਣੇ ਵਿਚਾਰ ਬਣਾਓ, ਵਿਚਾਰ ਸਾਂਝੇ ਕਰੋ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ।